ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੋਂ। ਕੱਲ੍ਹ ਆਪਾਂ ਇਹ ਚਰਚਾ ਕੀਤੀ ਸ਼ਰਮਾ ਜੀ ਕਿ ਇਜਲਾਸ ਹੋਣ ਜਾ ਰਿਹਾ ਤੇ ਇਜਲਾਸ ਦੇ ਬਾਰੇ ਹੋਣਾ ਕੀ ਇਹਦੇ ਬਾਰੇ ਤਕਰੀਬਨ 101% ਤੁਸੀਂ ਕੱਲ੍ਹ ਹੀ ਦੱਸਤਾ ਸੀਗਾ। ਪਰ ਜੋ ਇਜਲਾਸ ਦਾ ਪਹਿਲਾ ਦਿਨ ਸੀਗਾ, ਉਹਦੇ ਵਿੱਚ ਕਹਿੰਦੇ ਪੰਜਾਬ ਸਰਕਾਰ ਦੇ ਬਾਰੇ ਇਹ ਗੱਲ ਨਿਕਲ ਕੇ ਆਈ ਹੈ ਜਾਂ ਕਹਿ ਲਓ ਕਿ ਇਹ ਗੱਲ ਕਹਿਣੀ ਵਾਜਬ ਹੈ ਵੀ ਨਾ ਤਾਂ ਇਹ ਹੜ੍ਹ ਰੋਕ ਸਕੇ ਹੈ ਤੇ ਨਾ ਹੀ ਨਾਕਾਮੀਆਂ ਤੇ ਪਰਦਾ ਪਾ ਸਕਿਆ, ਸਗੋਂ ਹੋਰ ਜ਼ਾਹਰ ਹੋ ਗਏ, ਹੋਰ ਪਰਦਾ ਫਾਸ਼ ਹੋ ਗਿਆ ਇਹਨਾਂ ਦਾ। ਪ੍ਰਵੀਨ ਜੀ, ਵਿਸ਼ੇਸ਼ ਇਜਲਾਸ ਜਿਹੜਾ ਹੜ੍ਹਾਂ ਨੂੰ ਧਿਆਨ ਚ ਰੱਖ ਕੇ ਬੁਲਾਇਆ ਗਿਆ ਸੀ, ਉਸ ਦਾ ਪਹਿਲਾ ਦਿਨ ਨਿਪਟਣ ਤੋਂ ਬਾਅਦ ਜਦੋਂ ਲੇਖਾ ਜੋਖਾ ਕਰਨ ਬੈਠੋ ਤਾਂ ਇਹ ਸਮਝਣਾ ਔਖਾ ਹੋ ਜਾਂਦਾ ਕਿ ਅਸੀਂ ਜੋ ਗਵਾਇਆ ਉਹ ਤੋਂ ਕੁਝ ਸਾਨੂੰ ਬਚਤ ਹੋਈ ਜਾਂ ਅਸੀਂ ਹੋਰ ਗਵਾ ਬੈਠੇ ਇਹਦੇ ਵਿੱਚ। ਪੂਰੀ ਕੱਲ ਦੀ ਚਰਚਾ ਦੇ ਦਰਮਿਆਨ ਪੰਜਾਬ ਨੂੰ ਇਹਦੇ ਵਿੱਚੋਂ ਖੱਟਣ ਨੂੰ, ਪਾਉਣ ਨੂੰ, ਕੁਝ ਲੇਖੇ ਲਾਉਣ ਨੂੰ ਕੀ ਮਿਲਿਆ? ਚੁਣੇ ਨੁਮਾਇੰਦੇ ਜਿਸ ਤਰ੍ਹਾਂ ਉੱਥੇ ਤਾਨੇ ਮਿਹਣੇ ਦੇ ਰਹੇ ਸੀ, ਖਾਸ ਕਰਕੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਉਹਨੂੰ ਵਿਅੰਗ ਦਾ ਰੂਪ ਬਣਾਇਆ, ਕਮੇਡੀ ਸ਼ੋਅ ਬਣਾਇਆ। ਮੈਨੂੰ ਨਹੀਂ ਲੱਗਦਾ ਕਿ ਇਸ ਵੀਕਐਂਡ ਤੇ ਲੋਕਾਂ ਨੂੰ ਕੋਈ ਹੋਰ ਕਮੇਡੀ ਸ਼ੋਅ ਕਪਲ ਕੁਪਲ ਵਾਲਾ ਕਿਦਾ ਦੇਖਣ ਦੀ ਲੋੜ, ਹੀ ਦੇਖ ਲੈਣ। ਪਰ ਉਹ ਸ਼ੋਅ ਦੇਖ ਕੇ ਫਿਰ ਵੀ ਲੋਕ ਹੱਸਦੇ ਹੋਣਗੇ, ਇਹ ਸ਼ੋਅ ਦੇਖ ਕੇ ਲੋਕਾਂ ਨੂੰ ਰੋਣਾ ਆਉਣਾ। ਸਹੀ ਗੱਲ ਹੈ, ਬਿਲਕੁਲ ਜੀ। ਕਿ ਅਸੀਂ ਕੀ ਚੁਣ ਬੈਠੇ ਤੇ ਕੀ ਕਰ ਬੈਠੇ। ਪ੍ਰਵੀਨ ਜੀ, ਪੰਜਾਬ ਦੇ ਮੁੱਖ ਮੰਤਰੀ ਨੇ ਕੱਲ 39-50 ਮਿੰਟ ਦਾ ਭਾਸ਼ਣ ਦਿੱਤਾ। ਠੀਕ ਹੈ ਜੀ। ਵਿਧਾਨ ਸਭਾ ਭਾਸ਼ਣ ਵਾਲੀ ਥਾਂ ਨਹੀਂ ਹੁੰਦੀ। ਉਹਦੇ ਲਈ ਤੁਹਾਡੇ ਕੋਲ ਬਹੁਤ ਮੰਚ ਨੇ, ਰਾਜਨੀਤਿਕ ਮੰਚ ਵੀ ਨੇ, ਲੋਕਾਂ ਦੇ ਮੰਚ ਵੀ ਨੇ, ਤੁਸੀਂ ਸਟੇਜਾਂ ਤੇ ਵੀ ਜਾਂਦੇ ਹੋ, ਪ੍ਰੋਗਰਾਮਾਂ 'ਚ ਵੀ ਜਾਂਦੇ ਹੋ, ਸਾਰਾ ਕੁਛ ਹੈ। ਪੰਜਾਬ ਦੀ ਵਿਧਾਨ ਸਭਾ 'ਚ ਤੁਸੀਂ ਨਿਯਮ ਘਾੜੇ ਬਣ ਕੇ ਬੈਠਣਾ, ਕਾਨੂੰਨ ਘਾੜੇ ਬਣ ਕੇ ਬੈਠਣਾ ਹੁੰਦਾ। ਸਹੀ। ਤੁਸੀਂ ਲੋਕਾਂ ਦੇ ਦਰ ਤੇ ਮੱਲਮ ਲਾਉਣ ਦੀ ਕੋਈ ਨੀਤੀ ਘੜਨੀ ਹੁੰਦੀ। ਸਹੀ ਗੱਲ, ਬਿਲਕੁਲ। ਪੂਰੇ ਸੈਸ਼ਨ ਦੇ ਦੌਰਾਨ ਇੱਕ ਦਿਨ ਦਾ ਜਿਹੜਾ ਪੂਰਾ ਦਿਨ ਸੀ, ਉਹਦੇ ਵਿੱਚੋਂ ਮੈਨੂੰ ਦੱਸ ਦਿਓ ਕਿ ਕਦੇ ਵੀ ਕਿਤੇ ਵੀ ਇੱਕ ਵੀ ਸਮੇਂ ਲੱਗਿਆ ਹੋਵੇ ਕਿ ਲੈ ਵੀ ਇਹ ਹੜ੍ਹਾਂ ਦੇ ਮਸਲੇ ਦੀ ਸਮੀਖਿਆ ਕਰ ਰਹੇ ਆ। ਕਿਤੇ ਵੀ ਲੱਗਿਆ ਹੋਵੇ ਕਿ ਹੜ੍ਹ ਆਏ ਕਿਉਂ, ਉਹਦੇ ਕਾਰਨਾਂ ਦੀ ਪਹਿਚਾਣ ਕਰ ਰਹੇ ਆ। ਕਿਤੇ ਵੀ ਲੱਗਿਆ ਹੋਵੇ ਕਿ ਜੀ ਇਸ ਹੜ੍ਹਾਂ ਨੂੰ ਰੋਕਿਆ ਕਿਵੇਂ ਜਾ ਸਕਦਾ, ਅਗਾਂਹ ਤੋਂ ਨਾ ਆਉਣ, ਕੋਈ ਉਹਦੀ ਰਣਨੀਤੀ ਘੜ, ਇੱਕ ਵਾਰ ਵੀ ਇਹ ਚੀਜ਼ ਨਹੀਂ। ਜੀ ਸਹੀ ਹੈ। ਮੁੱਖ ਮੰਤਰੀ ਸਾਹਿਬ ਨੇ ਰਿਲੀਫ ਫੰਡ ਦੀ ਥਾਂ ਤੇ ਜਿਹੜਾ ਉਹ ਰੰਗਲਾ ਪੰਜਾਬ ਸੁਸਾਇਟੀ ਬਣਾ ਕੇ ਪੈਸੇ ਮੰਗੇ ਨੇ, ਉਹ 'ਚ ਬਾਰ-ਬਾਰ ਕਹਿੰਦੇ ਰਹੇ ਸਰਕਾਰ ਤੇ ਯਕੀਨ ਕਰੋ। ਕਿਉਂ ਕਹਿਣਾ ਪੈ ਰਿਹਾ ਸ਼ਬਦ? ਇਹਦਾ ਤਾਂ ਲੋਕਾਂ ਨੂੰ ਯਕੀਨ ਨਹੀਂ ਹੈ ਤੁਹਾਡੇ ਤੇ। ਇਹਦਾ ਮਤਲਬ ਉਹਨਾਂ ਨੂੰ ਪਤਾ ਵੀ ਲੱਗ ਗਿਆ ਵੀ ਯਕੀਨ ਹੈ ਨਹੀਂ। ਬਿਲਕੁਲ। ਤੇ ਦੂਸਰੀ ਗੱਲ, ਤੁਸੀਂ ਜਿਹੜੇ ਸਵਾਲ ਖੜੇ ਕਰਦੇ ਸੀ ਪ੍ਰਧਾਨ ਮੰਤਰੀ ਤੇ ਉਹਨਾਂ ਦੇ ਪੀਐਮ ਕੇਅਰ ਫੰਡ ਤੇ, ਉਹੀ ਜਿਹਾ ਤੁਸੀਂ ਲਿਆਏ। ਸਹੀ, ਬਿਲਕੁਲ ਸਹੀ। ਤੇ ਉਸ ਨੂੰ ਲੁਕੋ ਕਿਉਂ ਰਹੇ ਹੋ ਫਿਰ ਬਹਾਨਾ ਇਹ ਜੀ ਕਿ ਉਹ ਏਦਾਂ ਨਹੀਂ ਦੇ ਸਕਦੇ ਜੀ, ਐਮਪੀ ਫੰਡ ਜੀ, ਫਲਾਣਾ ਫੰਡ ਜੀ, ਇਹ ਨਿਰਾ ਝੂਠ ਬੋਲਿਆ ਸੀ ਉੱਥੇ। ਮਤਲਬ ਮੁੱਖ ਮੰਤਰੀ ਦੀ ਉਸ ਫੰਡ ਨੂੰ ਲੈ ਕੇ, ਰੰਗਲਾ ਪੰਜਾਬ ਸੁਸਾਇਟੀ ਫੰਡ ਨੂੰ ਲੈ ਕੇ ਦਿੱਤੀ ਸਫਾਈ ਦੇ ਬਾਵਜੂਦ ਵੀ ਪੰਜਾਬ ਵਾਸੀਆਂ ਦੀ ਤਸੱਲੀ ਨਹੀਂ ਹੋਈ। ਫਿਰ ਉਹਨਾਂ ਨੇ ਉਹ ਜਿਹੜਾ ਜੁਮਲਾ ਉਹਨਾਂ ਦਾ ਫੇਰ ਦੁਹਰਾਇਆ, ਜਿਸ ਦਾ ਖੇਤ ਉਸਦਾ ਰੇਤ, ਉਹ ਪਹਿਲਾਂ ਹਿੰਦੀ 'ਚ ਬੋਲਣ ਲੱਗ ਗਏ ਸੀ ਕਿਉਂਕਿ ਦਿਮਾਗ 'ਚ ਤਾਂ ਉਹ ਇਸ਼ਤਿਹਾਰ ਚੜਿਆ ਨਾ ਜਿਹੜਾ ਦਿੱਲੀ ਤੋਂ ਬਣ ਕੇ ਤਿਆਰ ਹੋ ਕੇ। ਬਿਲਕੁਲ ਹੈ ਨਾ। ਸਹੀ ਹੈ। ਤੇ ਇਹ ਉਹ ਪਰ ਹਕੀਕਤ ਦੇ ਵਿੱਚ ਕੀ ਉਹ ਲੋਕਾਂ ਨੂੰ ਦਰੁਸਤ ਹੋਇਆ ਜੀ? ਸਾਰੇ ਥੱਲੇ ਜਾਣਦੇ ਨੇ ਕਿ ਕਿਵੇਂ ਮਾਈਨਿੰਗ ਮਾਫੀਆ ਵੀ, ਮਾਈਨਿੰਗ ਵਿਭਾਗ ਵੀ ਤੇ ਥੋੜਾ ਪੁਲਿਸ ਵੀ ਥੱਲੇ ਜਾ ਕੇ ਤੰਗ ਕਰਨ ਲੱਗ ਪਈ। ਫਿਰ 12,000 ਕਰੋੜ ਦਾ ਆਪਣੇ ਹੀ ਤਰੀਕੇ ਨਾਲ ਹਿਸਾਬ ਦੇ ਗਏ ਮੁੱਖ ਮੰਤਰੀ ਸਾਹਿਬ। ਅੱਛਾ। ਮਤਲਬ ਵਿਰੋਧੀ ਧਿਰਾਂ ਦੀ ਛੱਡੋ, ਪੱਤਰਕਾਰਾਂ ਦੀ ਛੱਡੋ, ਇਹਨਾਂ ਲੋਕਾਂ ਦੀ ਛੱਡੋ, ਮੁੱਖ ਮੰਤਰੀ ਸਾਹਿਬ ਆਪਣਾ ਦਿੱਤਾ ਭਾਸ਼ਣ ਦੁਬਾਰਾ ਸੁਣ ਕੇ ਦੱਸ ਦੇਣ ਕਿ ਉਹਨੂੰ ਸਮਝ ਆਉਂਦਾ 12,000 ਕਰੋੜ ਦਾ ਕੀ ਹਿਸਾਬ। ਮਤਲਬ ਕੀ ਉਹਨਾਂ ਦਾ ਦਿੱਤਾ ਹਿਸਾਬ ਪੰਜਾਬ ਨੇ ਪ੍ਰਵਾਨ ਕੀਤਾ? ਵਾਧਾ ਹੀ ਖੜਾ। ਫਿਰ ਇਹ ਤੋਂ ਗਾਂ ਕਹਿੰਦੇ ਜੀ ਪੌਂਗ ਡੈਮ ਦੇ ਵਿੱਚ 60% ਪਹਿਲਾਂ ਨਾਲੋਂ ਪਾਣੀ ਵੱਧ ਆਇਆ, ਭਾਖੜਾ ਡੈਮ 'ਚ 2.5% ਪਾਣੀ ਵੱਧ ਆਇਆ, ਰਣਜੀਤ ਸਾਗਰ ਡੈਮ 'ਚ 65% ਪਹਿਲਾਂ ਨਾਲੋਂ ਪਾਣੀ ਵੱਧ ਆਇਆ। ਜੇ ਉਹਨਾਂ ਡੈਮਾਂ 'ਚ ਪਾਣੀ ਵੱਧ ਆਇਆ ਤੇ ਫਿਰ ਡੈਮਾਂ ਦੇ ਕੰਟਰੋਲ ਲਈ ਤੁਸੀਂ ਕਹਿ ਰਹੇ ਹੋ ਜੀ ਕਿ ਡੈਮ ਵਾਲਿਆਂ ਨੇ ਸਾਨੂੰ ਪੁੱਛਿਆ ਨਹੀਂ, ਸਾਨੂੰ ਦੱਸਿਆ ਨਹੀਂ, ਆਪਣੀ ਮਰਜ਼ੀ ਨਾਲ ਪਾਣੀ ਛੱਡਿਆ ਜੀ, ਇੰਨਾ ਭਰਦੇ ਰਹੇ ਜੀ, ਸਾਡੇ ਕੰਟਰੋਲ ਨਹੀਂ। ਫਿਰ ਕੰਟਰੋਲ 'ਚ ਕਰਨ ਲਈ ਤੁਸੀਂ ਕਿਹੜਾ ਮਤਾ ਲਿਆਏ? ਬਿਲਕੁਲ, ਇਹ ਤਾਂ ਸਵਾਲ ਤੁਹਾਨੂੰ ਬਣਦਾ ਹੀ ਹੈ।
ਤੁਸੀਂ ਡੈਮਾਂ ਦਾ ਆਪਣੇ ਹੱਥ ਕੰਟਰੋਲ ਲੈਣ ਲਈ ਕਿਹੜਾ ਫੈਸਲਾ ਕੀਤਾ ਉੱਥੇ ਕਿ ਚਲੋ ਉਹ ਪਾੜਾ ਚਾਹੇ ਉਹ ਆਪਣੀ ਸਿਆਸਤ ਕਰ ਰਿਹਾ, ਤੁਸੀਂ ਵੀ ਤਾਂ ਉੱਥੇ ਸਿਆਸੀ ਧਿਰ ਵਜੋਂ ਹੀ ਬੈਠੇ ਹੋ। ਸਹੀ ਗੱਲ, ਬਿਲਕੁਲ। ਪਾੜਾ ਕਹਿ ਰਿਹਾ ਕਿ ਹੁਣੇ ਚਲੋ, ਆਪਾਂ ਇਕੱਲੇ ਗੱਲ ਕਰ ਰਹੇ ਸੀ ਨਾ ਕਿ ਉੱਠ ਕੇ ਜਾਣਗੇ ਦਿੱਲੀ ਨੂੰ, ਤੇ ਉਹ ਕਹਿੰਦਾ ਹੁਣੇ ਚਲੋ ਚੱਲਦੇ ਆ ਮੋਦੀ ਦੇ ਘਰ ਮੂਰੇ ਲਾਓ ਧਰਨਾ ਜੀ। ਤੇ ਤੁਸੀਂ ਕਿਉਂ ਨਹੀਂ ਕਹਿੰਦੇ ਕਿ ਪਾੜਾ ਜੀ ਚਲੋ ਆਪਾਂ ਹੁਣੇ ਚੱਲਦੇ ਆ, ਠੀਕ ਆ 2 ਦਿਨ ਸ਼ਨੀ ਐਤਵਾਰ ਹੈਗੇ ਉੱਥੇ ਕੱਟ ਲਾਂਗੇ, 2 ਦਿਨ ਲਾਈ ਉਹਨੇ ਦਿੱਲੀ। ਜੇ 117 MLA, ਸਮੁੱਚੀ ਕੈਬਨਿਟ, ਮੁੱਖ ਮੰਤਰੀ, ਲੋਕ ਸਭਾ ਮੈਂਬਰ, ਰਾਜ ਸਭਾ ਮੈਂਬਰ, ਜਿਹੜੀ ਧਿਰ ਦਾ ਨਹੀਂ ਆਊਗਾ ਰਾਜ ਸਭਾ ਜਾਂ ਲੋਕ ਸਭਾ ਮੈਂਬਰ ਪੰਜਾਬ ਵਾਲਾ, ਆਪੇ ਦੇਖਣਗੇ ਲੋਕ ਕਿਹਾ ਨਹੀਂ ਗਿਆ ਫਲਾਣਾ। ਸਹੀ ਹੈ, ਬਿਲਕੁਲ। ਦੇ ਘਰ ਮੂਰੇ ਜੰਤਰ ਮੰਤਰ, ਸੰਸਦ ਦੇ ਬਾਹਰ ਇੰਡੀਆ ਗੇਟ, ਕਿਤੇ ਤਾਂ ਬੈਠੋ, ਪਰ ਜੇ ਨਹੀਂ ਦਿਖਿਆ ਕਿਤੇ ਜੀ। ਫਿਰ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਤਾਂ ਕਹਿ ਰਹੇ ਜੀ ਡੈਮ ਵਾਲੇ ਸਾਨੂੰ ਪੁੱਛਦੇ ਨਹੀਂ, ਕੇਂਦਰ ਸਾਡੀ ਬਾਂਹ ਨਹੀਂ ਫੜਦਾ, ਦੂਏ ਪਾਸੇ ਖੁਦ ਹੀ ਪੂਰਾ ਜ਼ੋਰ ਲੱਗਿਆ ਰਿਹਾ, ਪੂਰੀ ਉਹਨਾਂ ਦੀ ਚਰਚਾ ਸੁਣ ਕੇ ਦੇਖ ਲਓ ਜਿੰਨਾ ਬੋਲੇ, ਉਹ ਚ ਇੱਕੋ ਤਰੀਕੇ ਦਾ ਜ਼ੋਰ ਸੀ ਕਿ ਮੈਂ ਇਸ ਹੜ੍ਹਾਂ ਨੂੰ ਕੁਦਰਤੀ ਹੜ੍ਹ ਸਾਬਤ ਕਰ ਦਵਾਂ। ਪਹਿਲਾਂ ਵੀ ਕਹਿ ਚੁੱਕਿਆ ਇੱਕ ਦੋ ਵਾਰ, ਮਤਲਬ ਉਹ ਕਹਿੰਦੇ ਜੀ ਹਾਂ ਪਹਿਲਾਂ ਤਾਂ ਕਹਿ ਚੁੱਕਿਆ, ਹੁਣ ਉੱਥੇ ਕਹਿ ਰਹੇ ਡੈਮਾਂ ਚ ਤਾਂ ਜੀ 2 ਲੱਖ ਕਿਊਸਕ ਪਾਣੀ ਆਇਆ ਜੀ, ਜਿਹੜੀਆਂ ਖੱਡਾਂ ਨੇ ਜੀ ਇਹਨੇ ਕਿੱਥੇ ਖੱਡਾਂ ਦੇਖੀਆਂ ਹੋਣੀਆਂ ਜੀ ਵਿਰੋਧੀਆਂ ਨੇ ਜੀ, ਇਹਨਾਂ ਖੱਡਾਂ ਨਾ ਗਣਾਏ, ਕਿਹਾ ਹਿਮਾਚਲ ਵਾਲੀਆਂ ਖੱਡਾਂ, ਪੰਜਾਬ ਵਾਲੀਆਂ ਖੱਡਾਂ, ਜੰਮੂ ਕਸ਼ਮੀਰ ਵਾਲੀਆਂ ਖੱਡਾਂ, ਇਹਨਾਂ ਚ ਕਹਿੰਦੇ ਜੀ 10 ਲੱਖ ਦੇ ਕਰੀਬ 9,99,000 ਕਿਊਸਕ ਤੋਂ ਵੱਧ ਪਾਣੀ ਇਹਨਾਂ ਚ ਆਇਆ ਜੀ, 10 ਲੱਖ ਕਿਊਸਕ ਦੇ ਕਰੀਬ ਕਹਿੰਦੇ ਪਾਣੀ ਇਹਨਾਂ ਚ ਆ ਗਿਆ ਜੀ ਖੱਡਾਂ ਚ, ਤੇ ਉਹਦੇ ਨਾਲ ਕਹਿੰਦੇ ਹੜ੍ਹ ਆਇਆ ਜੀ। ਇੰਨਾ ਮੀਂਹ ਕਦੇ ਨਹੀਂ ਪਿਆ ਜੀ, ਨਾ ਹੁਣ ਪਿਆ ਜੀ, ਅੰਦਾਜ਼ਾ ਕੁਛ ਹੁੰਦਾ ਸੀ ਮੀਂਹ ਜ਼ਿਆਦਾ ਪਿਆ। ਬਿਲਕੁਲ ਜੀ, ਇਹ ਤਾਂ ਕੋਈ ਵੀ ਨਹੀਂ ਕਹਿ ਰਿਹਾ ਜਨਾਬ ਕਿ ਪਾਣੀ ਕੁਦਰਤੀ ਨਹੀਂ ਆਇਆ, ਪਾਣੀ ਤਾਂ ਕੁਦਰਤੀ ਹੋਇਆ, ਜੇ ਮੀਂਹ ਭਰਿਆ ਤਾਂ ਪਾਣੀ ਆਇਆ, ਪਰ ਇੱਕ ਵਰਦੇ ਮੀਂਹ ਦੇ ਹਿਸਾਬ ਨਾਲ ਪਾਣੀ ਦਾ ਆਉਣਾ, ਇੱਕ ਤੁਹਾਡੇ ਡੈਮਾਂ ਚੋਂ ਇਕੱਠਾ ਕਰਕੇ ਪਾਣੀ ਦਾ ਛੱਡਣਾ। ਹੁਣ ਕਾਦ ਕੱਢਣ ਨੂੰ ਲੈ ਕੇ ਉਹ ਅਸੀਂ ਤਾਂ ਜੀ ਚੋਇਆਂ ਚੋਂ ਕਢਾਈ ਆ ਜੀ, ਅਸੀਂ ਤਾਂ ਡਰੇਨਾਂ ਸਾਫ਼ ਕਰਾਈਆਂ ਜੀ, ਅਸੀਂ ਤਾਂ ਬਾਹਰ ਕੀਤਾ ਜੀ ਸਾਫ਼, ਇੰਨਾ ਪੈਸਾ, ਬਈ ਪੈਸਾ ਸਭ ਨੂੰ ਪਤਾ ਤੁਸੀਂ ਖਰਚ ਲਿਆ। ਮੈਂ ਤੁਹਾਨੂੰ ਤਾਜ਼ੀ ਉਦਾਹਰਨ ਦੇ ਦਿੰਦਾ, ਕਈ ਥਾਵਾਂ ਤੇ ਡੈਮ ਬੰਨ ਹੋਏ, ਜਿਹੜੇ ਉਹ ਤੁਸੀਂ ਬੰਨ ਜਿਵੇਂ ਹੈ ਨਾ ਬੰਨੇ, ਤੁਸੀਂ ਬੰਨ ਹੁੰਦੇ, ਉਹ ਇੱਕ ਪੁਲ ਟੁੱਟਿਆ ਜਿਵੇਂ ਲੋਕਲ, ਉਸ ਪੁਲ ਨੂੰ ਬਾਬਿਆਂ ਨੇ ਬੰਨਿਆ, ਨਾਲ ਸੰਗਤ ਲੱਗੀ ਰਹੀ, ਕੱਲ ਇਹਨਾਂ ਦਾ ਵਿਭਾਗ ਉੱਥੇ ਮੈਸ਼ ਕਰਨ ਚਲਾ ਗਿਆ ਉਹਦੀ, ਤੇ ਉੱਪਰ ਦੀ ਪੱਤਰਕਾਰ ਆ ਗਏ, ਸੰਗਤ ਆ ਗਈ, ਫਿਰ ਭੱਜ ਲਏ ਗੱਡੀਆਂ ਲੈ ਕੇ। ਮਤਲਬ ਇਹ ਲੋਕਾਂ ਦੇ ਲਾਏ ਥੈਲਿਆਂ ਨੂੰ ਸਰਕਾਰੀ ਕੋਟੇ 'ਚ ਪਾ ਕੇ ਬਿੱਲ ਵਸੂਲਣਗੇ, ਇਹਨਾਂ ਨੂੰ ਤਾਂ ਰਾਹਤ ਰਾਸ਼ੀ ਮਿਲ ਗਈ। ਸਹੀ ਗੱਲ। ਹੁਣ ਉਹ ਵਿਭਾਗ ਦੇ ਅਫਸਰਾਂ ਨੇ ਛਕਣੀ ਆ ਕਿ ਨਾਲ MLA ਦੇ ਹਿੱਸੇ ਕੁਛ ਆਉਣਾ ਨਹੀਂ ਆਉਣਾ, ਇਹ ਦੇਖਣ। ਬਿਲਕੁਲ, ਸਾਨੂੰ ਨਹੀਂ ਪਤਾ ਕਿ ਉਹ ਸਾਬਕਾ ਦੇ ਘਰੇ ਫੜਾਏ ਹੋਣਗੇ ਕਿ ਇਹਨੂੰ ਦੇਣਗੇ, ਜਿਹਦੀ ਜਿੰਨੀ ਚੱਲਦੀ ਉਹਨੇ ਚਲਾ ਰਿਹਾ ਅਜੇ ਵੀ, ਪਰ ਸਵਾਲ ਤਾਂ ਇਹ ਹੈ ਕਿ ਹੋ ਤਾਂ ਇਹ ਰਿਹਾ ਜੀ ਥੱਲੇ। ਸਹੀ ਗੱਲ। ਤੁਸੀਂ ਇਹਦਾ ਮਤਲਬ ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਗੱਲ ਤੇ ਮੋਹਰ ਲਾ ਰਹੇ ਹੋ ਕਿ ਨਾ ਅਸੀਂ ਕੇਂਦਰ ਨੂੰ ਕਟਹਿਰੇ 'ਚ ਖੜਾ ਕਰਾਂਗੇ ਹੜ੍ਹਾਂ ਦੇ ਮਾਮਲੇ, ਨਾ ਅਸੀਂ ਡੈਮਾਂ ਵਾਲਿਆਂ ਨੂੰ, ਅਧਿਕਾਰੀਆਂ ਨੂੰ ਕਟਹਿਰੇ 'ਚ ਖੜਾ ਕਰਾਂਗੇ, ਨਾ ਅਸੀਂ ਡੈਮਾਂ ਦਾ ਖੁਦ ਕੰਟਰੋਲ ਲੈਣ ਦੀ ਕੋਸ਼ਿਸ਼ ਕਰਾਂਗੇ, ਅਸੀਂ ਸਿਰਫ ਭੰਡ ਭਈਆ ਕਰਾਂਗੇ। ਸਹੀ ਗੱਲ, ਬਿਲਕੁਲ। ਮਤਲਬ ਵਿਰੋਧੀ ਧਿਰ ਦਾ ਲੀਡਰ ਉੱਪਰ ਲੱਭੀ ਜਾਂਦਾ ਹੈ ਨਾ, ਉਹ ਕਹਿੰਦਾ ਜੀ ਉੱਪਰ ਨਹੀਂ ਆਇਆ ਜੀ, ਹੈ ਨਾ, ਇਹ ਕਹਿੰਦੇ ਵੀ ਕਿ 1600 ਕਰੋੜ ਦਾ ਜੀ ਜੁਮਲੇ ਵਾਲਾ ਬੋਰਡ ਲੈ ਕੇ ਘੁੰਮ ਰਹੇ ਨੇ, ਮਤਲਬ ਸੱਤਾਧਾਰੀ ਧਿਰ ਵਿਰੋਧ ਕਰ ਰਹੀ ਹੈ ਅੰਦਰ ਪੋਸਟਰ ਲੈ ਕੇ। ਸਹੀ ਗੱਲ ਹੈ, ਬਿਲਕੁਲ। ਹੈ ਨਾ, ਤੁਸੀਂ ਸਰਕਾਰ ਹੋ, ਤੇ ਫਿਰ ਜੀ ਉਹਦੇ ਨਾਲ ਤਾਂ ਸੈਸ਼ਨ ਵੀ ਚੱਕਣਾ ਪੈਂਦਾ ਜੀ, ਵੀ ਹਟਾ ਦਿਓ ਜੀ, ਹੈ ਨਾ, ਤੇ ਫਿਰ ਕਹਿੰਦੇ ਵੀ ਕਾਂਗਰਸੀ ਤਾਂ BJP ਦੇ ਏਜੰਟ ਨੇ, ਹੈ ਨਾ, ਕਾਂਗਰਸੀ ਕਹਿੰਦੇ ਜੀ ਮੋਦੀ ਸਟਾਈਲ 'ਚ ਮੁੱਖ ਮੰਤਰੀ ਕੰਮ ਕਰਦਾ, ਕਿ ਜਿਵੇਂ ਉਹਨੇ ਫੰਡ ਬਣਾਇਆ ਉਵੇਂ ਇਹਨਾਂ ਨੇ ਫੰਡ ਬਣਾ ਲਿਆ। ਸੋ ਫਿਰ ਮੰਤਰੀ ਸਾਹਿਬ ਆ ਗਏ, ਸਾਡੇ ਸਿੰਚਾਈ ਮੰਤਰੀ, ਹੈ, ਉਹ ਕਹਿੰਦੇ ਲਓ ਜੀ ਮੈਂ ਮਤਾ ਪੇਸ਼ ਕਰਦਾ, ਇਹ 1600 ਕਰੋੜ ਤਾਂ ਚੋਂ ਕੋਈ ਟੋਕਨ ਮਨੀ ਵੀ ਨਹੀਂ ਭੇਜੀ ਜੀ, ਹਲੇ ਝੂਠ ਬੋਲਦੇ ਆ, 15 ਦਿਨ ਹੋ ਗਏ, ਬਿਲਕੁਲ ਨਹੀਂ ਆਈ। ਤੁਸੀਂ ਫਿਰ ਉਹਦੇ ਲਈ ਕੀਤਾ ਕੀ? ਜੀ ਨਹੀਂ ਆਈ। ਅੱਜ ਅਸੀਂ 20,000 ਕਰੋੜ ਦੇ ਮੰਗ ਵਾਲਾ ਮਤਾ ਪੇਸ਼ ਕਰਦੇ ਹਾਂ ਜੀ, ਪੇਸ਼ ਕਰਾ ਲਿਆ, ਉਸ ਦਾ ਅਖੀਰਲੇ ਦਿਨ ਪਾਸ ਕਰਾ ਲੈਣ, ਕੱਲ ਪਾਸ ਨਹੀਂ ਹੋਇਆ ਜੀ, ਹੈ ਨਾ। ਤੇ ਮੰਤਰੀ ਸਾਹਿਬ, ਸਿੰਚਾਈ ਮੰਤਰੀ ਸਾਹਿਬ ਦੱਸੀ ਜਾਂਦੇ ਆ ਆਪਣੇ
ਉਹਦੇ ਵਿੱਚ ਕਿ 34 ਲੱਖ ਲੋਕ ਪ੍ਰਭਾਵਿਤ ਹੈ। ਮੁੱਖ ਮੰਤਰੀ ਸਾਹਿਬ ਆਪਣੇ ਭਾਸ਼ਣ 'ਚ ਬੋਲੀ ਜਾਂਦੇ ਆ 20 ਲੱਖ ਲੋਕ ਪ੍ਰਭਾਵਿਤ ਹੈ। ਇੱਕੋ ਵਿਧਾਨ ਸਭਾ 'ਚ ਖੜ ਕੇ ਇੱਕੋ ਧਿਰ ਦੇ ਇੱਕੋ ਕੈਬਨਿਟ ਦੇ ਮੰਤਰੀ ਤੇ ਮੁੱਖ ਮੰਤਰੀ ਅੱਡੋ ਅੱਡ ਅੰਕੜੇ ਦੇਈ ਜਾਂਦੇ ਆ ਲੋਕਾਂ ਨੂੰ। ਇਹ ਤਾਂ ਹੜ੍ਹਾਂ ਵੇਲੇ ਵੀ ਕਹਿ ਦਿੰਦੇ ਸੀ 13,000 ਕਰੋੜ ਦਾ ਨੁਕਸਾਨ ਹੋਇਆ, ਕੋਈ ਕਹਿੰਦਾ 20 ਦਾ, ਕੋਈ ਕਹਿੰਦਾ 25 ਦਾ। ਉਹ ਪ੍ਰਧਾਨ ਮੰਤਰੀ ਮੂਹਰੇ ਅੱਡੋ ਅੱਡ ਸੀ, ਮੰਤਰੀ ਕੁਝ ਬੋਲ ਰਿਹਾ ਸੀ, ਚੀਫ ਸੈਕਟਰੀ ਕੁਝ ਹੋਰ ਬੋਲ ਰਿਹਾ ਸੀ। ਜੀ ਜੀ। ਸੋ ਇਸ ਲਈ ਦੂਆਂ ਨੂੰ ਕਹੀ ਜਾਂਦੇ ਆ ਤਿਆਰੀ ਨਹੀਂ, ਆਪ ਕਾਗਜ਼ ਨਹੀਂ ਲੱਭ ਰਹੇ ਸੀ ਉੱਥੇ ਬੋਲਦਿਆਂ ਹੋਏ, ਕਿਉਂਕਿ ਕਾਗਜ਼ ਤੁਸੀਂ ਤਿਆਰ ਕਰਕੇ ਨਹੀਂ ਲਿਆਏ, ਤਿਆਰ ਦੇ ਦਿੱਤਾ ਗਿਆ ਕਰਕੇ ਪਲੰਦਾ ਫੜਾ ਦਿੱਤਾ ਗਿਆ। ਸੋ ਇਸ ਲਈ ਸਮੁੱਚੇ ਕੱਲ ਦੇ ਇੱਕ ਦਿਨ ਦੇ ਸੈਸ਼ਨ ਦੇ ਵਿੱਚੋਂ ਜੀ ਜੀ ਪੰਜਾਬ ਦੇ ਲੋਕ ਜਿਹੜੀ ਰਾਹਤ ਲੱਭਦੇ ਸੀ ਉਹਨਾਂ ਨੂੰ ਉਹ ਰਾਹਤ ਲੱਭੀ ਨਹੀਂ, ਨਿਰਾਸ਼ਾ ਹੀ ਲੱਭੀ।